ਨਾਜ਼ਰੀਨ ਬਜਟ ਦੇ ਵਿੱਚ ਮੁxtਲਿਫ ਜਿਹੜੇ ਸੈਕਟਰਸ ਨੇ ਉਹਨਾਂ ਨੂੰ ਜਿੱਥੇ ਕੋਈ ਰਿਲੀਫ ਦੇਣ ਦੀ ਕੋਸ਼ਿਸ਼ ਉੱਥੇ ਕੁਝ ਨਵੇਂ ਟੈਕਸ ਵੀ ਜਿਹੜੇ ਨੇ ਉਹਨਾਂ ਦੀ ਵੀ ਆ ਰਹੀ ਕਿਤੇ ਟੈਕਸ ਦੇ ਇਜ਼ਾਫੇ ਦੀਆਂ ਜਿਹੜੀਆਂ ਖਬਰਾਂ ਨੇ ਆ ਰਹੀਆਂ ਕੁਝ ਖਦੋਖਲ ਸਾਹਮਣੇ ਆ ਚੁੱਕੇ ਨੇ। ਅਗਰ ਅਸੀਂ ਦੇਖਣਾ ਤਾਂ ਬਜਟ ਦੇ ਵਿੱਚ ਬਰਾਮਦੀ ਸ਼ੋਬੇ ਵਾਸਤੇ ਇੱਕ ਖਸੂਸੀ ਪੈਕੇਜ ਦਾ ਐਲਾਨ ਜਿਹੜਾ ਉਹ ਮੁਤਵੱਕਾ ਹੈ ਔਰ ਇਹ ਵੀ ਕਿ ਉਹਦੇ 'ਚ ਜਿਹੜਾ ਐਕਸਪੋਰਟ 1% ਟੈਕਸ ਹੈ ਉਹ ਖਤਮ ਹੋਣ ਦਾ ਇਮਕਾਨ ਜਿਹੜਾ ਵੀ ਉਹ ਮੌਜੂਦ ਹੈ। ਫਿਰ ਇਲੈਕਟ੍ਰਿਕ ਗੱਡੀਆਂ ਦੇ ਹਵਾਲੇ ਨਾਲ ਵੀ ਕਿ ਇਲੈਕਟ੍ਰਿਕ ਜਿਹੜੀ ਦਰਾਮਦੀ ਇਲੈਕਟ੍ਰਿਕ ਗੱਡੀਆਂ ਨੇ ਉਹਨਾਂ ਦੇ ਸੇਲਸ ਟੈਕਸ 25% ਤੱਕ ਵਧਾਉਣ ਦੀ ਤਜਵੀਜ਼ ਹੈ, ਲੇਕਿਨ ਹਾਈਬ੍ਰਿਡ ਗੱਡੀਆਂ ਜਿਹੜੀਆਂ ਨੇ ਉਹਨਾਂ 'ਤੇ ਮੌਜੂਦਾ ਜਿਹੜਾ ਟੈਕਸ ਦੀ ਸ਼ਰ੍ਹਾ ਉਹੀ ਬਰਕਰਾਰ ਰੱਖਣ ਦਾ ਇਮਕਾਨ ਹੈ। ਅਤੇ ਨਾਲ ਨਾਲ ਜਿਹੜੇ ਮੁਕਾਮੀ ਇਲੈਕਟ੍ਰਿਕ ਗੱਡੀਆਂ ਨੇ ਉਹਨਾਂ 'ਤੇ 1% ਸੇਲ ਟੈਕਸ ਦੀ ਰਾਇਤ ਜਿਹੜੀ ਹੈ ਉਹ 30 ਜੂਨ ਤੱਕ ਬਰਕਰਾਰ ਰਹੇਗੀ। ਅਤੇ ਉਹਦੇ ਬਾਅਦ ਇਹ ਵੀ ਆ ਰਿਹਾ ਕਿ ਜੇ ਮੁਕਾਮੀ ਮੈਨੂਫੈਕਚਰਿੰਗ ਦੇ ਫਰੋਗ ਵਾਸਤੇ ਜਿਹੜੀ EV ਮੁਰਾਦ ਨੇ ਉਹਨਾਂ 'ਚ ਵੀ ਤੋਸੀ ਦਾ ਫੈਸਲਾ ਕੀਤਾ ਗਿਆ। ਵਫਾਕੀ ਬਜਟ ਵਿੱਚ ਸੋਲਰ ਪੈਨਲ 'ਤੇ ਸੇਲ ਟੈਕਸ ਵਧਾਉਣ ਦੀ ਤਜਵੀਜ਼ ਜਿਹੜੀ ਹੈ ਉਹ ਵਾਪਸ ਲੈ ਲਈ ਗਈ ਹੈ। ਠੀਕ ਹੈ, ਅਤੇ ਇਸੇ ਤਰ੍ਹਾਂ ਜੇ ਸਟੇਸ਼ਨਰੀ ਅਸ਼ੀਆ 'ਤੇ ਸੇਲਸ ਟੈਕਸ 'ਚ ਇਜ਼ਾਫੇ ਦੀ ਤਜਵੀਜ਼ ਸੀ ਜਿਹੜਾ IMF ਨੇ ਇਹ ਤਜਵੀਜ਼ ਦਿੱਤੀ ਸੀ ਉਹ ਤਜਵੀਜ਼ ਵੀ ਵਾਪਸ ਲੈ ਲਈ ਗਈ ਹੈ। ਸ਼ੁਰ ਸਾਹਿਬ ਬਜਟ ਦੇ ਵਿੱਚ ਕੋਈ ਰਲੀਆਂ ਮਿਲੀਆਂ ਚੀਜ਼ਾਂ ਨੇ। ਹਰ ਹੁਕੂਮਤ ਜਿਹੜੀ ਉਹ ਇਹੀ ਕਲੇਮ ਕਰਦੀ ਹੈ ਕਿ ਇਹ ਆਵਾਮ ਦੋਸਤ ਤਾਜਰ ਦੋਸਤ ਬਜਟ ਹੈ ਅਸੀਂ ਲੈ ਕੇ ਆ ਰਹੇ ਹਾਂ। ਤੁਹਾਡਾ ਇਸ ਬਜਟ ਦੇ ਬਾਰੇ ਕੀ ਖਿਆਲ ਹੈ ਕਿ ਤੁਹਾਨੂੰ ਇਹਦੇ 'ਚ ਆਵਾਮ ਦੋਸਤ ਤਾਜਰ ਦੋਸਤ ਇਕਦਾਮਾਤ ਨਜ਼ਰ ਆ ਰਹੇ ਨੇ? ਕਿਆ ਉਹ ਉਸੇ ਤਰ੍ਹਾਂ ਹੀ ਰਿਲੀਫ ਲੋਕਾਂ ਤੱਕ ਮਿਲੇਗਾ ਜਾਂ ਸਿਰਫ ਇਹ ਗਿਮਿਕਸ ਹੁੰਦੀਆਂ ਨੇ ਕਿ ਬਾਅਦ 'ਚ ਰੋਂਦੇ ਹੀ ਨੇ ਸਾਰੇ? ਅੱਛਾ, ਮੈਨੂੰ ਜਿਹੜਾ ਇਸ ਬਜਟ ਜਿਹੜੀ ਹੁਣ ਮੈਂ ਬਜਟ ਦੇ ਉੱਤੇ ਗੱਲ ਕਰ ਰਿਹਾ ਮੈਂ ਜਿਹੜੀ ਕਿ ਇਹ ਬਜਟ ਮੈਨੂੰ ਜਿਹੜਾ ਨਾ ਇਹਦੇ 'ਚ ਇਹ ਲੱਗ ਇਸ ਤਰ੍ਹਾਂ ਰਿਹਾ ਜਿਹੜੇ ਇਹਦੇ ਅਹਦਾਫ ਅਤੇ ਅਦਾਦੋ ਸ਼ੁਮਾਰ ਨੇ ਉਹਦਾ ਤੋਂ ਮੈਨੂੰ ਇਹ ਫੀਲ ਹੁੰਦਾ ਹੈ ਕਿ ਇਹ ਇੱਕ ਸਰਵਾਈਵਲ ਦਾ ਬਜਟ ਹੈਗਾ ਜੀ ਕਿ ਅਸੀਂ ਸਰਵਾਈਵ ਕਰਨਾ ਅਤੇ ਉਹ ਸਰਵਾਈਵ ਦੀ ਵਜ੍ਹਾ ਨਾਲ ਉਹਦੀ ਵਜ੍ਹਾ ਮੈਂ ਕਿਉਂ ਕਹਿ ਰਿਹਾ ਹਾਂ ਕਿ ਉਹ ਵਜ੍ਹਾ ਇਹ ਵੇ ਕਿ ਅਸੀਂ ਪਹਿਲੇ ਤਾਂ ਆਪਣੇ ਤਰੱਕਿਆਤੀ ਬਜਟ ਦੇ ਵਿੱਚ ਕੰਮ ਕੀਤਾ, ਵਫਾਕ ਨੂੰ ਕਮੀ ਕੀਤੀ, ਠੀਕ ਹੈ, ਫੈਡਰੇਸ਼ਨ ਨੂੰ ਪੈਸੇ ਮਿਲ ਗਏ ਨੇ। ਦੂਸਰਾ ਇਹ ਹੋ ਗਿਆ ਕਿ ਜਿਹੜੇ ਸਾਡੇ ਡਿਫਰੈਂਟ ਸੈਕਟਰਸ ਨੇ ਇਕੋਨਮੀ ਦੇ ਉਹਨਾਂ ਦਾ ਜਿਹੜੀ ਗਰੋਥ ਰੇਟ ਨੇ ਉਹ ਸਾਡੇ ਬਹੁਤ ਥੋੜ੍ਹੇ ਨੇ ਤੇ ਉਹ ਤਕਰੀਬਨ 4% 5% ਤੇ ਮਜਮੂਈ ਜਿਹਦੇ ਤੇ ਅਸੀਂ ਅੱਜ ਵੀ ਬੜਾ ਅਸੀਂ ਕਹਿ ਰਹੇ ਹਾਂ ਕਿ ਜੀ ਪਿਛਲੇ ਸਾਲਾਂ ਦੀ ਨਿਸਬਤ ਅੱਗੇ ਗਏ, ਲੇਕਿਨ ਸਾਨੂੰ ਮਤਲਬ ਕਿ ਨਾ ਇੱਕ ਜੰਪ ਦੀ ਜ਼ਰੂਰਤ ਹੈਗੀ ਹੈ। ਅਗਰ ਅਸੀਂ ਮਾਸ਼ੀ ਤਰੱਕੀ ਨੂੰ ਅੱਗੇ ਲੈ ਕੇ ਚੱਲਣਾ ਹੈ ਤੇ ਉਹਦੇ ਵਾਸਤੇ ਸਾਨੂੰ ਇੱਕ ਜੰਪ ਔਰ ਉਹਦੇ ਵਾਸਤੇ ਨਾਨ ਜਿਹੜੇ ਪ੍ਰੋਡਕਟਿਵ ਅਖਰਾਜਾਤ ਨੇ ਉਹਨੂੰ ਉਹਦੇ ਅੰਦਰ ਕਮੀ ਕਰਨੀ ਚਾਹੀਦੀ ਔਰ ਇਕੋਨਮੀ ਦੇ ਉਹ ਸੈਕਟਰ ਜਿਹੜੇ ਪ੍ਰੋਡਕਸ਼ਨ ਨੂੰ ਕਰਨ ਸਾਨੂੰ ਚੀਜ਼ਾਂ ਬਣਾਉਣੀਆਂ ਚਾਹੀਦੀਆਂ। ਹਾਂਜੀ, ਦੇਖੋ ਨਾ ਵੱਡੀ ਸੰਤਾਂ ਜਿਹੜੀ ਚੋਇਸ ਸਾਹਿਬ ਉਹਨਾਂ ਦੀ ਜਿਹੜੀ ਗਰੋਥ ਰਹੀ ਉਹ 6.1% ਗਰੋਥ ਰਹੀ ਹੈ। ਕੋਈ ਇੰਨੀ ਵੱਡੀ ਗਰੋਥ ਨਹੀਂ, ਕਮ ਅਜ਼ ਕਮ ਨੂੰ ਡਬਲ ਡਿਜਿਟ ਹੋਣਾ ਚਾਹੀਦਾ। ਔਰ ਦੂਸਰੀ ਗੱਲ ਹੈਗੀ ਕਿ ਅਸੀਂ ਦੇਖੀਏ ਕਿ ਸਾਡੇ ਕੋਲ ਜਿਹੜੀਆਂ ਸਨਅਤਾਂ ਨੇ, ਸ਼ੂਗਰ ਇੰਡਸਟਰੀ ਹੈ ਜਾਂ ਹੋਰ ਹੈਗੀਆਂ ਨੇ, ਅਤੇ ਸਾਨੂੰ ਜਿਹੜਾ ਰੈਵਨਿਊ ਕਲੈਕਟ ਕਰਨ ਵਾਸਤੇ ਜਿਹੜਾ ਦੁਨੀਆ ਦੇ ਵਿੱਚ ਸਾਨੂੰ ਇੱਕ ਆਪਣਾ ਨਾਮ ਬਣਾਉਣ ਵਾਸਤੇ ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਫਿਨਿਸ਼ ਗੁੱਡਸ ਕਿਹੜੀਆਂ ਐਕਸਪੋਰਟ ਕਰ ਰਹੇ ਹਾਂ। ਸਰਵਿਸਿਜ਼ ਸੈਕਟਰ ਸਾਡਾ ਹੈ ਵੇ ਲੇਕਿਨ ਸਾਨੂੰ ਪ੍ਰੋਡਕਸ਼ਨ ਦੀ ਤਰਫ ਵੀ ਜ਼ਿਆਦਾ ਖਾਸ ਤੌਰ 'ਤੇ ਕਿਉਂਕਿ ਸਾਡੀ ਜਿਹੜੀ ਜ਼ਰਈ ਇਕੋਨਮੀ ਦੇ ਹਵਾਲੇ ਨਾਲ ਅੱਜ ਵੀ ਵਜ਼ੀਰ ਖਜ਼ਾਨਾ ਸਾਹਿਬ ਨੇ 60% ਉਹਨੂੰ ਕਿਹਾ, ਲੇਕਿਨ ਅਗਰ ਅਸੀਂ ਜ਼ਰਾਤ ਦੀ ਤਰਫ ਦੇ ਉਹਨਾਂ ਨੇ ਕਿਹਾ ਕਿ ਖਾਦ ਵਿੱਚ ਇਜ਼ਾਫਾ ਹੋਇਆ ਔਰ ਮੁਖਤਲਿਫ, ਲੇਕਿਨ ਤੁਸੀਂ ਇਹ ਵੇਖੋ ਕਿ ਜਿਹੜੇ ਮਦਾਖਲ ਨੇ ਮਗਰ ਬੀਜ ਹੈ, ਪਾਣੀ ਹੈ, ਬਿਜਲੀ ਹੈ, ਇੱਕ ਖੇਤ ਵਾਸਤੇ ਜਿਹੜਾ ਛੋਟਾ ਜ਼ਿਮੀਂਦਾਰ ਹੈਗਾ, ਛੋਟਾ ਕਾਸ਼ਤਕਾਰ ਹੈਗਾ, ਉਹਦੇ ਜ਼ਰਈ ਮਦਾਖਲ ਕਿੰਨੇ ਮਹਿੰਗੇ ਨੇ ਔਰ ਉਸ ਤੋਂ ਬਾਅਦ ਉਹਦੀ ਆਪਣੀ ਕਿੰਨੀ ਉਹਦੇ ਉੱਤੇ ਮਿਹਨਤ ਹੈਗੀ ਔਰ ਉਹਦੇ ਬਦਲੇ ਦੇ ਵਿੱਚ ਉਹਨੂੰ ਤੁਸੀਂ ਮਾਰਕੀਟ ਇਕੋਨਮੀ ਉਹਨੂੰ ਦੇ ਕੀ ਰਹੀ। ਸਾਡੀ ਜ਼ਰਾਤ ਪਸਮਾਨਦ ਹੈ, ਗੌਰਮੈਂਟਾਂ ਨੇ ਜ਼ਰਈ ਪਾਲਿਸੀਆਂ ਨਹੀਂ ਦਿੱਤੀਆਂ ਕਦੇ ਵੀ, ਕੈਸ਼ ਕਾਰਪਸ ਜਿਹੜੀਆਂ ਨੇ ਉਹਨਾਂ ਨੂੰ ਬਣਾ ਲਿੱਤਾ ਜਾਂਦਾ ਹੈ ਕਿ ਜੀ ਅਸੀਂ ਮੈਂ ਸਪੈਸ਼ਲੀ ਜ਼ਰਾਤ ਦੇ ਹਵਾਲੇ ਨਾਲ ਗੱਲ ਕਰਾਂਗਾ। ਔਰ ਦੂਸਰੇ ਨੰਬਰ 'ਤੇ ਇਸ ਦੇ ਉੱਤੇ ਵਫਾਕ ਨੇ ਵੀ ਕੋਈ ਤਵੱਜਾ ਨਹੀਂ ਦਿੱਤੀ ਔਰ ਸੂਬਿਆਂ ਨੇ ਤੇ ਬਿਲਕੁਲ ਹੀ ਨਹੀਂ ਦਿੱਤੀ। ਪੰਜਾਬ 'ਚ ਇਹਨਾਂ ਨੇ ਐਗਰੀਕਲਚਰ ਪਾਲਿਸੀ ਲਿਆਂਦੀ, ਪੰਜਾਬ 'ਚ ਕੁਛ ਕੀਤੀ ਹੈ ਥੋੜੀ ਜੀ, ਲੇਕਿਨ ਬਲੋਚਿਸਤਾਨ ਔਰ KP ਇਹਨਾਂ ਨੇ ਤੇ ਜਿਵੇਂ ਜ਼ਰਾਤ ਨੂੰ ਕਹਿਤਾ ਕਿ ਹੈ ਹੀ ਨਹੀਂ, ਠੀਕ ਹੈ ਨਾ। ਹਾਲਾਂਕਿ ਉਹ ਜ਼ਰਾਈ ਖਿੱਤੇ ਨੇ, ਪਾਣੀ ਵੀ ਹੈ, ਸਾਰਾ ਕੁਛ ਹੈ, ਉੱਥੋਂ ਦੀ ਸੂਬਾਈ ਹਕੂਮਤਾਂ ਦੇ ਕੋਲ ਬਜਟ ਵੀ ਹੈ, ਉਹਨਾਂ ਦੀ ਕਾਰਕਰਦਗੀ ਜ਼ੀਰੋ ਹੈਗੀ। ਉਹ ਅਨਾਜ ਵੀ ਯਾਨੀ ਤੁਸੀਂ 70 ਬਰਸਾਂ ਦੇ ਅੰਦਰ ਇਹ ਛੋਟੇ ਸੂਬੇ ਜਿਹੜੇ ਨੇ ਇਹ ਅਨਾਜ ਵੀ ਪੈਦਾ ਨਹੀਂ ਕਰ ਸਕੇ ਆਪਣੇ ਜੋਗਾ ਕਿ ਅਸੀਂ ਆਪਣੇ ਜੋਗਾ ਹੀ ਅਨਾਜ ਪੈਦਾ ਕਰ ਲਈਏ। ਬਲੋਚਿਸਤਾਨ ਦੀ 40 ਲੱਖ ਆਬਾਦੀ ਹੈ, ਉਹ 40 ਲੱਖ ਆਬਾਦੀ ਵਾਸਤੇ ਆਪਣਾ ਆਟਾ, ਦਾਲ, ਚੌਲ ਇਹ ਨਹੀਂ ਪੈਦਾ ਕਰ ਸਕਦੇ। KP ਉਹ 4 ਕਰੋੜ ਆਬਾਦੀ ਦਾ ਸਾਰਾ ਸੂਬਾ ਹੈ,
ਠੀਕ ਹੈ ਨਾ, ਡੈਮ ਬਣੇ ਨੇ ਉੱਥੇ, ਫਲਾਂ ਬਣੇ ਆ, ਪੈਸੇ ਵੀ ਤੁਹਾਡੇ ਕੋਲ ਆਉਂਦੇ ਨੇ, ਪੋਸਟ ਤੁਸੀਂ ਕਾਸ਼ਤ ਕਰ ਰਹੇ ਹੋ, ਸਮਗਲਿੰਗ ਤੁਸੀਂ ਕਰ ਰਹੇ ਹੋ, ਤੇ ਉਹ ਪੈਸਾ ਨਜਾਇਜ਼ ਲੈ ਕੇ ਤੇ ਪੂਰੇ ਮੁਲਕ 'ਚ ਦੰਦਨਾਉਂਦੇ ਫਿਰਦੇ ਨੇ ਤੇ ਲੋਕ। ਉਹਦੀ ਕਾਸ਼ਤ ਤੇ ਐਸਾ ਪੈਸਾ ਬਹੁਤ ਹੈ ਨਾ, ਉਹਦੇ ਵਾਸਤੇ ਤੁਸੀਂ ਕੋਈ ਜ਼ੀਰੋ ਹਾਂ ਤੇ 4 ਕਰੋੜ ਬੰਦਿਆਂ ਦਾ ਤੁਸੀਂ ਅਨਾਜ, ਚਾਵਲ, ਆਟਾ, ਦਾਲ ਇਹ ਤੁਸੀਂ ਪੂਰੀ ਨਹੀਂ ਕਰ ਸਕਦੇ। ਉੱਥੇ ਤੁਸੀਂ ਆ ਕੇ ਰੋਣਾ ਸ਼ੁਰੂ ਕਰ ਦਿੰਦੇ ਹੋ ਲੋਕਾਂ ਦੇ ਕੋਲੋਂ, ਕਦੇ ਉਹਦੇ ਕੋਲੋਂ ਕਰੋ ਤੇ ਫਲਾਣੇ ਕੋਲੋਂ ਕਰੋ। ਜਿਹੜੀ ਤੁਹਾਡੀ ਲੇਬਰ ਕਲਾਸ ਹੁੰਦੀ ਹੈ, ਤੁਸੀਂ ਆਪਣੀ ਹਿਊਮਨ ਲੇਬਰ ਜਿਹੜੀ ਹੈ ਉਹਨਾਂ ਨੂੰ ਆਪਣੇ ਸੂਬੇ ਦੇ ਅੰਦਰ ਰੋਜ਼ਗਾਰ ਦੇਣ 'ਚ ਕਾਮਯਾਬ ਨਹੀਂ ਹੁੰਦੇ। ਕਿੰਨੇ ਦੇਣਾ? ਵਫਾਕ ਨੂੰ ਉੱਠ ਕੇ ਗਾਲਾਂ ਕੱਢਦੇ ਹੋ, ਸੂਬਿਆਂ ਦੀ ਗਵਰਨਮੈਂਟਾਂ ਨੇ ਵੀ ਤਾਂ ਕੁਝ ਕਰਨਾ ਹੈ ਕਿ ਨਹੀਂ ਕਰਨਾ? ਬਿਲਕੁਲ। ਸਮਾਲ ਇੰਡਸਟਰੀ ਵੱਲੇ ਤਵੱਜਾ ਦਿਓ, ਐਗਰੀਕਲਚਰ ਵੱਲੇ ਤੁਸੀਂ ਤਵੱਜਾ ਦਿਓ, ਟੂਰਿਜ਼ਮ ਵੱਲੇ ਤਵੱਜਾ ਦਿਓ। ਟੂਰਿਜ਼ਮ ਦੇ ਵਿੱਚ ਦੁਨੀਆ ਦੇਖੋ ਨਾ ਬਿਲੀਅਨਸ ਆਫ ਡਾਲਰ ਕਮਾਉਂਦੀ ਹੈ। ਯੈਸ, ਇੱਕ ਬਹੁਤ ਵੱਡੀ ਇੰਡਸਟਰੀ ਹੈ, ਬਹੁਤ ਵੱਡੀ ਇੰਡਸਟਰੀ ਤੇ ਇਸ ਮਾਮਲੇ 'ਚ ਰਿਚ ਹੈ ਕਿ ਸਾਡੇ ਕੋਲ ਤੇ ਟੂਰਿਜ਼ਮ ਸਾਈਟਸ ਹੀ ਬਹੁਤ ਨੇ, ਬਹੁਤ ਨੇ। ਹਿਸਟਰੀ ਦੇ ਹਵਾਲੇ ਨਾਲ ਵੀ, ਨੇਚਰ ਦੇ ਹਵਾਲੇ ਨਾਲ ਵੀ। ਉਹ ਕਿਉਂ ਨਹੀਂ ਤੁਸੀਂ ਉਹਦੀ ਤਰੱਕੀ ਹੋਈ? ਉਹਦੇ 'ਚ ਸੂਬਿਆਂ ਨੇ ਕਿਉਂ ਨਹੀਂ ਤਾਮਨ ਕੀਤਾ? ਕਿਉਂ ਨਹੀਂ ਕੀਤਾ ਕਿ ਉੱਥੇ ਨਾ ਤੁਸੀਂ ਇਨਫਰਾਸਟ੍ਰਕਚਰ ਬਣਨ ਦਿੰਦੇ ਹੋ, ਨਾ ਤੁਸੀਂ ਅਮਨ ਓ ਅਮਾਨ ਦੀ ਤਰਫ ਤਵੱਜਾ ਦਿੰਦੇ ਹੋ ਕਿ ਉੱਥੇ ਅਮਨ ਓ ਅਮਾਨ ਹੋਏਗਾ ਤੇ ਸਿਆਹ ਜਾਏਗਾ ਨਾ। ਜੇ ਅਮਨ ਓ ਅਮਾਨ ਹੀ ਨਹੀਂ ਤੇ ਸਿਆਹ ਕੀ ਲੈਣ ਤੁਹਾਡੇ ਕੋਲ ਆਏਗਾ? ਪੈਸੇ ਕਿੱਥੋਂ ਲੈ ਕੇ ਆਣਗੇ? ਤੇ ਇਹ ਵੀ ਫੈਡਰੇਸ਼ਨ ਨੇ ਕਰਨਾ ਆ ਕੇ, ਪੰਜਾਬ ਨੇ ਕਰਨਾ ਆ ਕੇ। ਇਹ ਤੇ ਤੁਸੀਂ ਖੁਦ ਬਣਾਉਣਾ, ਸੂਬਿਆਂ ਨੇ ਬਣਾਉਣਾ, ਅਸੀਂ ਤਾਂ ਨਹੀਂ ਬਣਾਉਣਾ, ਜਾਂ ਪੰਜਾਬ ਨੇ ਤਾਂ ਨਹੀਂ ਬਣਾਉਣਾ। ਬਾਹਰੋਂ ਕੌਣ ਆਏਗਾ? ਉਹਦਾ ਦਿਮਾਗ ਖਰਾਬ ਹੈ। ਉਹ ਤਾਂ KP ਦੇ ਵਿੱਚ ਦਹਿਸ਼ਤਗਰਦੀ ਵਰਗੇ ਮੁਲਕ ਦੇ ਵਿੱਚ ਆ ਕੇ ਚਲਾ ਜਾਵੇ। ਤੁਹਾਨੂੰ ਪਤਾ ਹੈ ਕਿ ਉੱਥੇ ਸ਼ਕਰਦਰਾ ਦੇ ਵਿੱਚ 4 ਦਿਨ ਪਹਿਲੇ ਦਹਿਸ਼ਤਗਰਦਾਂ ਨੇ ਉੱਥੇ ਇੱਕ ਟਰਾਂਸਪੋਰਟਰ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਹੈ। ਤੇ ਫਿਰ ਉੱਥੇ MPA ਵੀ ਜਾ ਕੇ ਆਜ਼ਾਰੇ ਤਾਜ਼ੀਅਤ ਮੁਤਲਕਾ ਕਰਕੇ ਆ ਗਏ ਹੈ। ਤੇ ਲੇਕਿਨ ਤੁਸੀਂ ਉੱਥੋਂ ਦੀ ਪੁਲਿਸ ਨੂੰ, ਨਾ ਤੁਹਾਡੇ ਕੋਲ ਪੁਲਿਸ ਹੈ। ਉਹ ਸੁਣਿਆ ਕੋਈ ਫਾਇਰਿੰਗ 2 ਘੰਟੇ ਚੱਲਦੀ, ਫਾਇਰਿੰਗ ਵੀ ਖਾਸੀ ਦੇਰ ਤੱਕ। ਉਹਦਾ ਖਾਨਦਾਨ ਦੇ ਇੱਕ ਉਹਦਾ ਬੇਟਾ, ਇੱਕ ਭਤੀਜਾ ਸੀ ਉੱਥੇ ਸ਼ਹੀਦ ਹੋ ਗਏ ਨੇ ਤੇ ਬੈਠੇ ਨੇ। ਉਹ ਫਰੀਦੀ ਸਾਹਿਬ ਜਿਹੜੇ ਨੇ ਉਹ ਅਡਿਆਲਾ ਚ ਆ ਕੇ ਤੇ ਥਾਣੇਦਾਰ ਨਾਲ ਇੰਜ ਜਾ ਕੇ ਕਹਿੰਦੇ ਤੂੰ ਮੁਲਕ ਤੋੜਨਾ ਚਾਹਤੇ ਹੋ। ਓਏ ਭਾਈ ਜਾਨ, ਤੂੰ ਉੱਥੇ ਦੀ ਤੇ ਚਲਾ ਜਾਇਆ ਕਰ। ਸੋਚੋ ਨਾ ਵੀ ਤੂੰ ਸੂਬੇ ਦਾ ਵਜ਼ੀਰ ਆਲਾ ਤੈਨੂੰ ਕਿਸ ਵਾਸਤੇ ਬਣਾਇਆ ਹੈ? ਅਡਿਆਲਾ ਦੇ ਬਾਹਰ ਆ ਕੇ ਤੇ ਰੋਜ਼ ਆ ਕੇ ਤੇ ਇਧਰ ਕਾ ਉਧਰ ਬੰਦ ਕਮਰੋਂ ਕੇ ਫੈਸਲੇ। ਕਿਹੜੇ ਬੰਦ ਕਮਰਿਆਂ ਦੇ ਵਿੱਚ ਫੈਸਲੇ ਹੋ ਰਹੇ ਨੇ? ਮਾਮੂ ਜੀ ਉਹ ਤੇ ਉਹਨਾਂ ਨੇ ਵਾਅਦਾ ਕਰਤਾ ਹੈ, ਤੁਹਾਨੂੰ ਕਿੰਨੀ ਵਾਰੀ ਦੱਸਿਆ, ਤੁਹਾਨੂੰ ਯਾਦ ਦਹਾਨੀ ਕਰਾਣੀ ਪੈਂਦੀ ਹਮੇਸ਼ਾ। ਤਾਂ ਗੱਲ ਅਸੀਂ ਫਿਰ ਮੈਂਡੇਟ ਉਧਰ ਹੀ ਮਿਲਿਆ ਤੇ ਜ਼ਰਾਅਤ ਥੱਲੇ ਤੁਸੀਂ ਦੇਖੋ, ਅਸੀਂ ਜ਼ਰਈ ਮਈਸ਼ਤ ਦੇ ਨਾਲ ਲਾਈਫ ਸਟਾਈਲ ਜੁੜਿਆ। ਸਾਡੇ ਕੋਲ ਦੇਖਿਆ ਕਿ ਲਾਈਫ ਸਟਾਈਲ ਦੇ ਵਿੱਚ ਸਾਡੇ ਜਾਨਵਰਾਂ ਦੇ ਵਿੱਚ ਤਦਾਦ 'ਚ ਇਜ਼ਾਫਾ ਹੋਇਆ। ਬਿਲਕੁਲ ਹੋਇਆ। ਔਰ ਇਹ ਕਿਸਾਨ ਦਾ ਬਹੁਤ ਵੱਡਾ ਇੱਕ ਫੈਕਟਰ ਹੈ ਕਿ ਉਹਨੂੰ ਲਾਈਫ ਸਟਾਈਲ ਦੇ ਵਿੱਚ ਤਵੱਜਾ ਦਿੱਤੀ ਜਾਏ। ਉਹਦੀ ਔਰ ਉਸ ਤੋਂ ਬਾਅਦ ਜੰਗਲਾਤ ਤੁਸੀਂ ਖਤਮ ਕਰ ਲਏ, ਸ਼ਹਿਰਾਂ 'ਚ ਦਰਖਤ ਤੁਸੀਂ ਨਹੀਂ ਲਾਉਂਦੇ, ਜਰਾਇਮ ਤੁਸੀਂ ਨਹੀਂ ਖਤਮ ਕਰ ਸਕਦੇ। ਤੇ ਕੱਲਾ ਪੰਜਾਬ, ਸਾਰੇ ਮੁਲਕ ਨੂੰ ਉਹਨੇ ਠੇਕਾ ਲਿਆ ਪਾਲਣ ਦਾ। ਗਾਲਾਂ ਵੀ ਉਹ ਖਾਏ, ਬੁਰਾ ਵੀ ਉਹ ਬਣੇ, ਆਪਣੇ ਹਿੱਸੇ ਦਾ ਪੈਸਾ ਵੀ। ਸਭ ਤੋਂ ਜ਼ਿਆਦਾ ਬਿਜਲੀ ਦੇ ਬਿੱਲ ਅਸੀਂ ਦੇ ਰਹੇ ਹਾਂ, ਨਹੀਂ ਦੇ ਰਹੇ? ਤੁਸੀਂ ਦੱਸੋ ਕਿੰਨਾ ਬਿੱਲ ਆਇਆ ਹੋਣਾ ਤੁਹਾਨੂੰ? ਇੱਥੇ ਆਮ ਬੰਦੇ ਨੂੰ ਜਿਹਦੇ 2 ਕਮਰੇ ਨੇ ਵਿਚਾਰੇ ਨੇ, ਉਹਨੂੰ 15-15 ਹਜ਼ਾਰ ਰੁਪਇਆ ਬਿੱਲ ਆ ਜਾਂਦਾ। ਹਾਂਜੀ, ਉਹ ਬਿੱਲ ਵੀ ਪੇ ਕਰ ਰਿਹਾ। ਲੋਕਾਂ ਨੂੰ ਸਬਸਿਡਾਈਜ਼ ਆਟਾ ਵੀ ਦੇ ਰਿਹਾ। ਤੇ ਚੋਏ ਸਾਹਿਬ, ਫਿਰ ਉਹ ਬੁਰਾ। ਹਾਂ, ਤੁਸੀਂ ਬਿੱਲ ਦੀ ਗੱਲ ਕਰ ਰਹੇ ਹੋ, ਤੇ ਜਿੱਥੇ ਸਭ ਤੋਂ ਸਸਤਾ ਯੂਨਿਟ ਹੈ ਉਹ ਆਜ਼ਾਦ ਕਸ਼ਮੀਰ। ਠੀਕ ਹੈ, ਉੱਥੇ ਅਵਾਮੀ ਐਕਸ਼ਨ ਕਮੇਟੀ ਜਿਹੜੀ ਜਿਹਨੂੰ ਕਲਅਦਮ ਕਰਾਰ ਦਿੱਤਾ ਗਿਆ, ਉਹ ਇhtਜਾਜ ਵੀ ਕਰਕੇ ਬੈਠੀ। ਉੱਥੇ ਫਾਇਰਿੰਗ ਵੀ ਹੋ ਰਹੀ ਹੋਈ ਹੈ, ਸ਼ਹਾਦਤਾਂ ਵੀ ਹੋਈਆਂ ਨੇ। ਤੇ ਕੀ ਇਹਨਾਂ ਨੂੰ ਕੀ ਮਸਲਾ ਜੇ? ਇਹਨਾਂ ਨੂੰ ਰੱਜ ਖਾਨ ਦੀਆਂ ਮਸਤੀਆਂ ਨੇ, ਹੋਰ ਕੋਈ ਨਹੀਂ। ਇਹਨਾਂ ਨੂੰ ਫ੍ਰੀ ਖਾਤੇ 'ਚ ਲੱਭ ਰਿਹਾ ਨਾ ਰੋਟੀ ਪਾਣੀ। ਇਹ ਇਹਨਾਂ ਨੂੰ ਲੜਨ ਰਿਹਾ, ਹੋਰ ਇਹਨਾਂ ਦੇ ਕੋਲ ਕੀ ਹੈ? ਬਈ ਦੇਖੋ, ਗੱਲ ਹੈਗੀ ਕਿ ਸਬਜ਼ੀ ਤੱਕ ਤੇ ਤੁਹਾਡੇ ਕੋਲੋਂ ਪੰਜਾਬ 'ਚ ਜਾ ਰਹੀ। ਇਹ ਜਿਹੜੀ ਹੈ ਕਲਅਦਮ ਅਵਾਮੀ ਐਕਸ਼ਨ ਨਾਮ ਨਿਹਾਦ ਟੈਰਰਿਸਟਾਂ ਦਾ ਗਰੋਹ, ਮੈਂ ਤਾਂ ਇਹਨਾਂ ਨੂੰ ਟੈਰਰਿਸਟ ਹੀ ਕਹਾਂਗਾ ਕਿ ਤੁਸੀਂ ਇਹ ਜਾ ਕੇ ਤੇ ਪਾਕਿਸਤਾਨ ਦੀ ਔਰ ਆਜ਼ਾਦ ਕਸ਼ਮੀਰ ਦੀ ਜਿਹੜੀ ਇੰਤਜ਼ਾਮੀਆ ਹੈ, ਪੁਲਿਸ ਹੈ, ਤੁਸੀਂ ਉਹਨਾਂ ਤੇ ਹਮਲੇ ਕਰਦੇ ਪਏ। ਤੁਸੀਂ ਉਹਨਾਂ ਦੇ ਖਿਲਾਫ, ਉਹਨਾਂ ਦੇ ਤੁਸੀਂ ਜਿਹੜੇ ਚੰਦ ਲਗੜ ਬਗੜ ਇੰਗਲੈਂਡ ਦੇ ਵਿੱਚ ਬੈਠੇ ਨੇ, ਉਹਨਾਂ ਦੇ ਬਰਮਿੰਗਮ ਦੇ ਵਿੱਚ, ਬਰੈਡਫੋਰਡ ਦੇ ਵਿੱਚ, ਤੇ ਉਹਨਾਂ ਦੀ ਤੁਸੀਂ ਗੁਫ਼ਤਗੂ ਕਰ ਦੇਖੋ ਤਾਂ ਦਿਲ ਕਰਦਾ ਕਿ ਛਿੱਤਰ ਲਾ ਲਵੇ ਤੇ ਇਹਨਾਂ ਨੂੰ ਲੰਮਿਆਂ ਪਾ ਲਵੇ। ਨਾ ਤੁਹਾਨੂੰ ਅਕਲ ਨਾ ਮੌਤ। ਤੁਸੀਂ ਇੱਥੇ ਹੁੰਦੇ ਨਾ ਤੇ ਅੱਜ ਤੱਕ ਤੁਸੀਂ ਮੰਜੀ ਪੀੜੀਆਂ ਠੋਕਦੇ ਹੋਣਾ ਸੀ।
ਇਹ ਪਾਕਿਸਤਾਨ ਦੀ ਕਰਾਮਾਤ ਨੇ ਕਿ ਤੁਹਾਨੂੰ ਪਾਸਪੋਰਟ ਦਿੱਤੇ ਨੇ ਤੇ ਤੁਸੀਂ ਇੰਗਲੈਂਡ ਗਏ ਹੋ। ਇਹ ਮੰਗਲਾ ਡੈਮ ਦੀ ਕਰਾਮਾਤ ਹੈ ਕਿ ਤੁਸੀਂ ਇੰਗਲੈਂਡ ਚਲੇ ਗਏ ਹੋ ਤੇ ਉੱਥੋਂ ਦੇ ਨੈਸ਼ਨਲ ਬਣ ਗਏ ਹੋ ਤੇ ਉੱਥੇ ਬੰਦੇ ਦੇ ਪੁੱਤਰਾਂ ਦੀ ਤਰ੍ਹਾਂ ਰਹੋ। ਉਹ ਤੁਹਾਡੇ ਲਈ ਤੁਸੀਂ ਪਾਕਿਸਤਾਨ ਦੇ ਕੋਲੋਂ ਕੀ ਲੈਣਾ ਹੈ ਜੀ? ਤੁਸੀਂ ਕਸ਼ਮੀਰ ਕੋਲੋਂ ਕੀ ਲੈਣਾ ਹੈ? ਤੁਹਾਡਾ ਕੀ ਤਲਕ ਵਾਸਤਾ ਕਸ਼ਮੀਰ ਦੇ ਨਾਲ? ਸੋਚੋ ਨਾ ਜ਼ਰਾ, ਜਿਹੜੇ ਇੱਥੇ 25 ਲੱਖ ਕਸ਼ਮੀਰੀ ਬੈਠਾ ਹੈ ਪਾਕਿਸਤਾਨ ਦੇ ਵਿੱਚ, ਇੱਥੇ ਉਹ ਨਾਲ ਉਹ ਸਟੇਟਸ ਵੀ ਹੈ ਉਹਦੇ ਕੋਲ ਕਸ਼ਮੀਰੀ ਦੇ ਨਾਲ, ਉਹ ਇੱਥੇ ਸਰਕਾਰੀ ਮੁਲਾਜ਼ਮਤਾਂ ਵੀ ਲੈ ਰਿਹਾ ਹੈ ਔਰ ਇੱਥੇ ਕਾਰੋਬਾਰ ਵੀ ਕਰ ਰਿਹਾ ਹੈ, ਸਾਰਾ ਕੁਝ ਕਰ ਰਿਹਾ ਹੈ। ਤਾਂ ਹੁਣ ਉਹ 25 ਲੱਖ ਨੂੰ ਵੀ ਤਾਂ ਬੋਲਣਾ ਚਾਹੀਦਾ ਨਾ, ਕਿ ਨਹੀਂ ਬੋਲਣਾ ਚਾਹੀਦਾ? ਬਿਲਕੁਲ ਬੋਲਣਾ ਚਾਹੀਦਾ। ਤੇ ਇੱਥੇ ਜਿਹੜੇ ਉਹਨਾਂ ਦੀਆਂ ਔਲਾਦਾਂ ਨੇ, ਜਿਹੜੇ ਕੋਈ ਐਂਕਰ ਬਣੇ ਨੇ, ਕੋਈ ਸਾਫੀ ਬਣੇ ਨੇ, ਤੇ ਉਹ ਅੱਜ ਉਹਨਾਂ ਦੀ ਸਪੋਰਟ ਦਾ ਵਾਸਤੇ ਲੱਗੇ ਨੇ ਕਿ ਇਹਨਾਂ ਨੂੰ ਕੋਈ ਸ਼ਰਮ ਆ ਕੋਈ ਨਹੀਂ। ਅਸੀਂ ਤਾਂ ਨਹੀਂ ਕਦੇ ਕਿਸੇ ਨੂੰ ਸਮਝਿਆ ਕਿ ਆ ਕਸ਼ਮੀਰੀ ਹੈ ਜਾਂ ਫਲਾਨਾ ਹੈ ਜਾਂ ਕੋਈ ਹੋਰ ਹੈਗਾ। ਅਸੀਂ ਕਿਸੇ ਦੇ ਬਾਰੇ 'ਚ ਕੋਈ ਗੱਲ ਨਹੀਂ ਕੀਤੀ। ਬਿਲਕੁਲ ਠੀਕ ਹੈ, ਅਸੀਂ ਦਿਲ ਖੋਲਿਆ ਸਾਰਿਆਂ ਨੇ। ਬਿਲਕੁਲ। ਤੇ ਇਹ ਬੈਠ ਕੇ ਔਰ ਫਿਰ ਪਾਕਿਸਤਾਨ ਦੇ ਚੈਨਲਾਂ ਤੇ ਬੈਠ ਕੇ ਤੇ ਬਕਵਾਸ ਕਰਦੇ ਨੇ। ਸ਼ਾਇਦ ਪੰਜਾਬ ਦੇ ਪਾਣੀ ਦੇ ਵਿੱਚ ਵਫਾ ਨਹੀਂ ਹੈ, ਇਹਦੇ ਨਿਮਕ ਦੇ ਵਿੱਚ ਵੀ ਵਫਾ ਨਹੀਂ ਹੈ। ਅੱਗ ਪੀ ਸਾਰੇ ਲੈਂਦੇ, ਖਾ ਸਾਰੇ ਲੈਂਦੇ ਨੇ ਵੀ ਬਾਹਰੋਂ ਸਿਕੰਦਰ ਦੀਆਂ ਫੌਜਾਂ ਆਣ ਤੇ ਪੰਜਾਬ ਦਾ ਰਾਜਾ ਪੋਰਸ ਲੜੇ, ਇਹ ਉਸ ਵੇਲੇ ਵੀ ਕੁਛ ਨਾ ਕਰਨ ਤੇ ਗਾਲਾਂ ਇਹ ਪੰਜਾਬ ਨੂੰ ਕੱਢਣ। ਤੇ ਹੁਣ ਕੀ ਹੋਏਗਾ ਆਜ਼ਾਦ ਕਸ਼ਮੀਰ ਦੀ ਸੂਰਤ? ਕੁਛ ਵੀ ਨਹੀਂ ਹੋਏਗਾ। ਅੱਛਾ, ਹਾਂ, ਇਹ ਆਪਣੇ ਅੰਜਾਮ 'ਚ ਪਹੁੰਚਣਗੇ। ਸਗੋਂ ਬਿਹਤਰ ਹੋਇਆ ਕਿ ਐਕਸਪੋਜ਼ ਹੋ ਗਏ ਨੇ ਗੰਦੇ ਆਂਡੇ ਜਿਹੜੇ ਨੇ, ਇਹਨਾਂ 'ਚੋਂ ਨਾ ਚੂਜ਼ੇ ਨਿਕਲਣੇ ਨੇ, ਨਾ ਇਹ ਖਾਣ ਦੇ ਕਾਬਿਲ ਨੇ। ਠੀਕ ਹੈ, ਇਹਨਾਂ ਤਲਫ ਹੀ ਕਰਨਾ, ਇਹ ਤਲਫ ਹੀ ਹੋਣੇ ਨੇ, ਇਹਨਾਂ ਦਾ ਅੰਜਾਮ ਇਹੋ ਹੀ ਹੋਣਾ। ਚਲੋ ਠੀਕ ਹੈ ਜੋਸ਼ ਸਾਹਿਬ, ਜ਼ਿਆਦਾ ਜਜ਼ਬਾਤੀ ਹੋ ਗਏ ਹੋ। ਜਜ਼ਬਾਤੀ ਨਹੀਂ, ਮੈਂ ਸੋਚ ਸਮਝ ਕੇ ਗੱਲ ਕੀਤੀ। ਅੱਛਾ, ਮੈਂ ਕਿਤੇ ਕੋਈ ਨਹੀਂ ਦੇਖੋ, ਨਾਟ ਜਜ਼ਬਾਤੀ, ਅਸੀਂ ਇਹ ਹਕੀਕਤ ਗੱਲ ਕਰ ਰਹੇ ਹਾਂ। ਤੁਸੀਂ ਦੱਸੋ ਕਿ ਇਹਨਾਂ ਦੇ ਕੋਲ ਹੈ ਕੀ ਹੈ? ਇਹ ਸ਼ੌਕਤ ਨਵਾਜ਼ ਮੀਰ ਹੈ, ਕੌਣ ਹੈਗਾ? ਕੀ ਵੇਚਦਾ? ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ। ਉਹ ਸਰਦਾਰ ਅਮਾਨ ਉল্লাহ, ਕਿੱਥੋਂ ਦਾ ਤੂੰ ਸਰਦਾਰ ਹੈ ਵੀ? ਸਰਦਾਰ ਅਮਾਨ ਖਾਂ ਫਲਾਨਾ ਤੇ ਢੀਂਗੜਾ, ਚਲੋ ਇੱਕ ਤੁਹਾਡਾ ਵੋਟ ਨਹੀਂ